ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ। ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ, ਰਾਹ ਪਾਉਂਦਾ ਹੈ। ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਤੁਸੀਂ ਜੇ ਬੇਖਬਰ ਹੋ ਤੇ ਬਾਖਬਰ ਹੋ ਜਾਓ, ਜੇ ਬਾਖਬਰ ਹੋ ਤੇ ਬੇਖਬਰ ਹੋ ਜਾਓ, ਤੇ ਜੇ ਤੁਸੀਂ ਇਹਨਾਂ ਦੋਵਾਂ ਚੋਂ ਕੁਝ ਵੀ ਨਹੀਂ ਤੇ ਸਿਰਫ ਖਬਰ ਹੋ ਜਾਓ। ਖਬਰ ਇਹ ਹੈ ਕਿ ਇੱਥੇ ਲਾਹੌਰ ਵਿੱਚ ਇੱਕ ਬਹੁਤ ਵੱਡੀ ਨਮਾਇਸ਼ ਲੱਗ ਰਹੀ ਹੈ, ਜਿਹਦੇ ਵਿੱਚ ਹੈਂਡ ਨੋਟਡ ਕਾਰਪੇਟਸ ਜਿਹੜੇ ਨੇ ਇਹ ਉਹਨਾਂ ਦੀ ਨਮਾਇਸ਼ ਹੈ। ਤੇ ਉੱਥੇ ਬੜੇ ਬੜੇ ਦੁਨੀਆ ਦੇ ਐਸੇ ਜੁਗਾੜ ਕਿਸਮ ਦੇ ਲੋਕ ਆਉਣਗੇ ਜਿਹੜੇ ਕਿ ਉਹਨਾਂ ਕਾਲੀਨਾਂ ਨੂੰ ਪਸੰਦ ਕਰਨਗੇ, ਤੇ ਉਹ ਹੱਥਾਂ ਦੇ ਬਣੇ ਕਾਲੀਨ ਜਿਹੜੇ ਨੇ ਸਾਡੇ ਹੱਥੋਂ ਹੱਥ ਵਿਕਣਗੇ। ਤੇ ਇੱਕ ਐਡਾ ਵੱਡਾ ਭਾਰੀ ਜ਼ਰੇ ਮੁਬਾਦਲਾ ਜਿਹੜਾ ਸਿਰ ਤੇ ਵੀ ਨਾ ਚੁੱਕਿਆ ਜਾਏ, ਉਹ ਸਾਡੀ ਸਨਅਤ ਜਿਹੜੀ ਉਹ ਕਮਾਏਗੀ, ਸਾਡਾ ਮੁਲਕ ਕਮਾਏਗਾ। ਬੜਾ ਜ਼ਰੇ ਮੁਬਾਦਲਾ ਇਕੱਠਾ ਹੋਏਗਾ। ਹੁਣ ਇਹ ਵੇਖੋ, ਕਦੀ ਕਿਸੇ ਕਾਰਪੇਟ ਫੈਕਟਰੀ 'ਚ ਜਾਣ ਦਾ ਇਤਫਾਕ ਹੋਇਆ? ਜੇ ਨਹੀਂ ਹੋਇਆ ਤੇ ਇਸ ਇਤਫਾਕ ਨੂੰ ਪੈਦਾ ਕਰੋ, ਭਾਵੇਂ ਖਾਦ ਪਾ ਕੇ ਪੈਦਾ ਕਰੋ, ਭਾਵੇਂ ਬੀਜ ਸੁੱਟ ਕੇ ਪੈਦਾ ਕਰੋ, ਤੇ ਭਾਵੇਂ ਸਪਰੇ ਲਾ ਕੇ ਪੈਦਾ ਕਰੋ, ਇਤਫਾਕ ਜ਼ਰੂਰ ਪੈਦਾ ਕਰੋ। ਇਸ ਲਈ ਕਿ ਸਾਡੇ ਇੱਥੇ ਅੱਜ ਤੋਂ 10-20 ਤੇ 5-25 ਕੋਈ 25 ਸਾਲ ਪੁਰਾਣੀ ਗੱਲ ਹੈ। ਉਸ ਵੇਲੇ ਸਾਡੇ ਇਸ ਦੇਸ਼ ਦੇ ਵਿੱਚ 5 ਲੱਖ ਤੋਂ ਵੱਧ ਮਾਸੂਮ ਬੱਚੇ ਐਸੇ ਸਨ, ਘੱਟ ਉਮਰ ਦੇ ਬੱਚੇ ਜਿਹੜੇ ਕਿ ਕਮ ਉਮਰ ਮਜ਼ਦੂਰ ਸਨ। ਤੇ ਮੋਸਟ ਆਫ ਦੈਮ ਜਿਹੜੇ ਸਨ ਉਹ ਜਾਂ ਕਲੀਨਾਂ ਦੀ ਖੱਡੀਆਂ ਦੇ ਕੰਮ ਕਰਦੇ ਸਨ, ਜਾਂ ਭੱਠਿਆਂ ਦੇ ਕੰਮ ਕਰਦੇ ਸਨ, ਜਾਂ ਚਾਹ ਖਾਨਿਆਂ ਦੇ ਵਿੱਚ ਕੰਮ ਕਰਦੇ ਸਨ, ਤੇ ਜਾਂ ਫਿਰ ਫੈਕਟਰੀਆਂ ਦੇ ਵਿੱਚ ਤੇ ਉਰਾਂ ਪਰਾਂ। ਕਿਉਂਕਿ ਸਾਡੇ ਇੱਥੇ ਲਗਭਗ ਕੋਈ 50 ਸ਼ੋਬੇ ਐਸੇ ਨੇ ਜਿੱਥੇ ਚਾਈਲਡ ਲੇਬਰ ਹੋ ਰਹੀ ਹੈ। ਉਸ ਵੇਲੇ ਰੌਲਾ ਪਿਆ, ਚੰਗਾ ਭਲਾ ਰੌਲਾ ਪਿਆ, ਬੜੀ ਖੱਪ ਪਈ। ਇੱਕ ਫਿਲਮ ਚੱਲੀ ਸੀ ਦੀ ਕਾਰਪੇਟਸ, ਅਹਿਸਾਨੁੱਲਾ ਖਾਨ ਦੀ BFLLP ਦੇ ਜਿਹੜੇ ਚੇਅਰਮੈਨ ਸਨ, ਸਦਰ ਸਨ ਜਾਂ ਆਗੂ ਸਨ। ਉਹਦੇ ਵਿੱਚ ਚਾਈਲਡ ਲੇਬਰ ਦੇ ਹਵਾਲੇ ਦੇ ਨਾਲ ਬੜਾ ਕੁਝ ਪੇਸ਼ ਕੀਤਾ ਗਿਆ ਸੀ। ਉਹਦਾ ਨਤੀਜਾ ਇਹ ਨਿਕਲਿਆ ਕਿ ਯੂਰਪ ਵਾਲਿਆਂ ਨੇ ਸਾਡੇ ਕਾਲੀਨ ਜਿਹੜੇ ਸਨ ਹੱਥਾਂ ਦੇ ਬਣੇ ਹੋਏ, ਉਹ ਉਹਨਾਂ ਨੇ ਬੰਦ ਕਰ ਦਿੱਤੇ। ਤੇ ਤਕਰੀਬਨ 40 ਮਿਲੀਅਨ ਤੋਂ ਵੱਧ ਦੇ ਜਿਹੜੇ ਆਰਡਰ ਸਨ ਉਹ ਉਹਨਾਂ ਨੇ ਮਨਸੂਖ ਕਰ ਦਿੱਤੇ ਕਿ ਇਹਦੇ ਵਿੱਚ ਚਾਈਲਡ ਲੇਬਰ ਇਸਤੇਮਾਲ ਹੋਈ ਹੈ, ਇਹ ਅਸੀਂ ਨਹੀਂ ਖਰੀਦ ਸਕਦੇ। ਇਹ ਉਸੇ ਜ਼ਮਾਨੇ ਦੀ ਗੱਲ ਹੈ ਕਿ ਜਦੋਂ BFLLP ਦੇ ਲੋਕ ਜਿਹੜੇ ਸਨ ਉਹਨਾਂ ਨੇ ਜਾ ਕੇ ਜਾਨ ਮੇਜਰ ਦੇ ਦਫ਼ਤਰ ਵਿੱਚ 10 ਡਾਊਨਿੰਗ ਸਟਰੀਟ ਦੇ ਵਿੱਚ ਇਹ ਪਟੀਸ਼ਨ ਵੀ ਪੇਸ਼ ਕੀਤੀ ਕਿ ਚਾਈਲਡ ਲੇਬਰ ਨੂੰ ਰੋਕਿਆ ਜਾਏ। ਅਮਰੀਕਾ ਵਿੱਚ ਵੀ ਉਹਨਾਂ ਨੇ ਖੱਪ ਪਾਈ ਕਿ ਚਾਈਲਡ ਲੇਬਰ ਨੂੰ ਰੋਕਿਆ ਜਾਏ। ਐਂਟੀ ਸਲੇਵਰੀ ਮੂਵਮੈਂਟ ਜਿਹੜੀ ਸੀ ਉਸਨੇ ਵੀ ਖੱਪ ਪਾਈ ਕਿ ਸਾਊਥ ਏਸ਼ੀਆ ਦੇ ਵਿੱਚ, ਪਾਕਿਸਤਾਨ ਦੇ ਵਿੱਚ ਚਾਈਲਡ ਲੇਬਰ ਨੂੰ ਰੋਕਿਆ ਜਾਏ। ਲਿਹਾਜ਼ਾ ਉਹਨਾਂ ਨੇ ਕੀਤਾ ਇਹ ਕਿ ਉਹਨਾਂ ਨੇ ਕਿਹਾ ਭਾਜੀ ਇੱਕ ਤਾਂ ਲਾਓ ਤੇ ਠੱਪਾ, ਫਿਰ ਇੱਕ ਸਰਟੀਫਿਕੇਟ ਜਿਹੜਾ ਹੈ ਉਹ ਨਾਲ ਅਟੈਚ ਕਰੋ ਕਿ ਇਹ ਕਲੀਨ ਬੁਣਨ ਦੇ ਵਿੱਚ ਕਿਸੇ ਚਾਈਲਡ ਲੇਬਰ ਦਾ ਕੋਈ ਹੱਥ ਨਹੀਂ। ਲਿਹਾਜ਼ਾ ਇਹ ਹੋਇਆ ਕਿ ਉਸ ਤੋਂ ਬਾਅਦ ਜਿੰਨੇ ਵੀ ਸਾਡੇ ਕਾਲੀਨ ਜਿਹੜੇ ਨੇ ਬਾਹਰ ਗਏ ਨੇ, ਉਹਦੇ ਨਾਲ ਜਾਂ ਠੱਪਾ ਲੱਗਿਆ ਜਾਂ ਫਿਰ ਚਿੱਠੀ ਗਈ ਹੈ। ਲੇਕਿਨ ਇਹ ਸਾਰਾ ਜ਼ੁਬਾਨੀ ਕਲਾਮੀ ਹਿਸਾਬ ਕਿਤਾਬ ਸੀ। ਅਜੇ ਵੀ ਬਦਸਤੂਰ ਕਾਰਪੇਟ ਦੀਆਂ ਫੈਕਟਰੀਆਂ ਦੇ ਵਿੱਚ ਬੱਚੇ ਜਿਹੜੇ ਨੇ ਬਤੌਰ ਚਾਈਲਡ ਲੇਬਰ ਕੰਮ ਕਰ ਰਹੇ ਨੇ। ਤੇ ਇਹ ਜਿਹੜੀ ਨਮਾਇਸ਼ ਲੱਗ ਰਹੀ ਹੈ ਕਾਲੀਨਾਂ ਦੀ, ਬੜੇ ਸੋਹਣੇ ਸੋਹਣੇ ਲੋਕ ਕਾਲੀਨ ਉੱਥੇ ਪੇਸ਼ ਕਰਨਗੇ, ਤੇ ਕਿਸੇ ਦੇ ਜ਼ਿਹਨ 'ਚ ਇਹ ਨਹੀਂ ਹੋਣਾ ਕਿ ਜਿਸ ਬੱਚੇ ਨੇ ਉਹ ਕਾਲੀਨ ਬਣਾਇਆ ਹੈ ਉਹਦੇ ਘਰ ਰੋਟੀ ਪੱਕੀ ਵੀ ਹੈ ਕਿ ਨਹੀਂ ਪੱਕੀ। ਜਿਸ ਮਜ਼ਦੂਰ ਨੇ ਉਹ ਕਾਲੀਨ ਬਣਾਇਆ ਹੈ ਉਹਦੀ ਹਾਲਤ ਜਬਰੀ ਮੁਸ਼ੱਕਤ ਦੇ ਵਿੱਚੋਂ ਲੰਘਣ ਵਾਲੀ ਹੈ ਕਿ ਜਿਹੜੇ ਉਹ ਕਾਲੀਨ ਖਰੀਦਣਗੇ, ਸਾਨੂੰ ਜ਼ਰੇ ਮੁਬਾਦਲਾ ਦੇਣਗੇ, ਕਿਸੇ ਨੇ ਨਹੀਂ ਸੋਚਣਾ ਕਿ ਐਡਾ ਸੋਹਣਾ ਕਾਲੀਨ ਜਿਸਨੇ ਬਣਾਇਆ ਹੈ ਉਹਦੇ ਬੱਚੇ ਭੁੱਖੇ ਤੇ ਨਹੀਂ। ਤੇ ਅਜੇ ਕਾਰਪੇਟ ਦੀ ਨਮਾਇਸ਼ ਵੇਖਣ ਤੋਂ ਪਹਿਲਾਂ ਇੱਕ ਵਾਰੀ ਜਾਓ, ਭਾਵੇਂ ਨਮਾਇਸ਼ ਵੇਖਣ ਤੋਂ ਬਾਅਦ ਜਾਓ, ਇੱਕ ਵਾਰੀ ਪੂਰੇ ਪਾਕਿਸਤਾਨ ਜਿੱਥੇ ਕਿਤੇ ਵੀ ਕੋਈ ਖੱਡੀਆਂ ਚੱਲ ਰਹੀਆਂ ਨੇ, ਕਾਲੀਨ ਬਣਾ ਰਹੀਆਂ ਨੇ, ਹੈਂਡ ਨੋਟਡ ਕਾਰਪੇਟ ਉੱਥੇ ਬਣ ਰਿਹਾ ਹੈ, ਬੱਚੇ ਉੱਥੇ ਵਾਰ ਭਰ ਰਹੇ ਨੇ, ਬੁਤਕਾ ਭਰ ਰਹੇ ਨੇ, ਕਾਲੀਨ ਬਣਾ ਰਹੇ ਨੇ, ਤਾਲਮਾ ਪੜ੍ਹ ਰਹੇ ਨੇ, ਉਹਨਾਂ ਦੀ ਹਾਲਤ ਵੇਖੋ ਤੇ ਪਤਾ ਲੱਗੇਗਾ ਕਿ ਅਜੇ ਵੀ ਚਾਈਲਡ ਲੇਬਰ ਸਾਡੇ यहाँ मौजूद है।
ਅਜੇ ਵੀ ਜਬਰੀ ਮੁਸ਼ੱਕਤ ਸਾਡੇ ਸਮਾਜ ਵਿੱਚ ਮੌਜੂਦ ਹੈ। ਹਾਲਾਂਕਿ ਸੁਪਰੀਮ ਕੋਰਟ ਆਫ ਪਾਕਿਸਤਾਨ ਦਾ ਇਹ ਵਾਜ਼ਾ ਫੈਸਲਾ ਹੈ ਕਿ ਤੁਸੀਂ ਆਇੰਦਾ ਤੋਂ ਚਾਈਲਡ ਲੇਬਰ ਨਹੀਂ ਰੱਖ ਸਕਦੇ, ਤੁਸੀਂ ਆਇੰਦਾ ਤੋਂ ਜਬਰੀ ਮੁਸ਼ੱਕਤ ਨਹੀਂ ਲੈ ਸਕਦੇ, ਤੁਸੀਂ ਆਇੰਦਾ ਤੋਂ ਪੇਸ਼ਗੀ ਦੇ ਕੇ ਕਿਸੇ ਨੂੰ ਬਾਉਂਡ ਨਹੀਂ ਕਰ ਸਕਦੇ। ਪਰ ਹੋ ਰਿਹਾ, ਕੌਣ ਮੰਨਦਾ? ਕਾਨੂੰਨ ਬਣ ਜਾਂਦਾ ਪਰ ਉਸ 'ਤੇ ਅਮਲ ਦਰਾਮਦ ਨਹੀਂ ਹੁੰਦਾ। ਤੇ ਐਡੇ ਐਡੇ ਸੋਹਣੇ ਕਾਲੀਨ ਜਿਹੜੇ ਅਸੀਂ ਘਰਾਂ ਵਿੱਚ ਵਿਛਾਉਂਦੇ ਹਾਂ, ਐਡੇ ਸੋਹਣੇ ਸੋਹਣੇ ਕਾਲੀਨ ਜਿਹੜੇ ਅਸੀਂ ਨਮਾਇਸ਼ਾਂ ਵਿੱਚ ਰੱਖਦੇ ਹਾਂ, ਐਡੇ ਸੋਹਣੇ ਸੋਹਣੇ ਕਾਲੀਨ ਜਿਹੜੇ ਅਸੀਂ ਬਾਹਰ ਭੇਜਦੇ ਹਾਂ, ਜ਼ਰੇ ਮੁਬਾਦਲਾ ਕਮਾਉਂਦੇ ਹਾਂ, ਕਦੀ ਕੋਈ ਨਹੀਂ ਸੋਚਦਾ ਕਿ ਉਹਦੇ ਖਾਲਕ ਜਿਹੜੇ ਬੱਚੇ ਨੇ, ਉਹਦੇ ਖਾਲਕ ਜਿਹੜੇ ਕਾਰੀਗਰ ਨੇ, ਉਹਨਾਂ ਦੀ ਜ਼ਿੰਦਗੀ ਕਿਵੇਂ ਗੁਜ਼ਰ ਰਹੀ ਹੈ। ਕਿ ਚਾਈਲਡ ਲੇਬਰ ਅਜੇ ਵੀ ਮੌਜੂਦ ਹੈ ਕਾਲੀਨ ਦੇ ਪੇਸ਼ੇ ਵਿੱਚ, ਅਜੇ ਵੀ ਮੌਜੂਦ ਹੈ ਮੁਖਤਲਿਫ ਸਾਡੀਆਂ ਸਨਅਤਾਂ ਦੇ ਵਿੱਚ, ਅਜੇ ਵੀ ਮੌਜੂਦ ਹੈ ਮੁਖਤਲਿਫ ਸ਼ੋਬਿਆਂ ਦੇ ਵਿੱਚ, ਤੇ ਕੋਈ ਨਹੀਂ ਸੋਚਦਾ। ਤੇ ਤੁਸੀਂ ਵੀ ਇੰਜ ਕਰੋ, ਕੋਈ ਸੋਹਣਾ ਜਿਹਾ ਕਲੀਨ ਵਿਛਾ ਕੇ ਉੱਤੇ ਗਾਉ ਤਕੀਆ ਰੱਖੋ, ਬੜੇ ਸਕੂਨ ਨਾਲ ਅਖਬਾਰ ਪੜ੍ਹੋ, ਟੀਵੀ ਵੇਖੋ। ਜੇ ਤੁਹਾਡਾ ਬਲੱਡ ਪ੍ਰੈਸ਼ਰ ਲੋ ਹੈ ਤੇ ਕੋਈ ਨਿਊਜ਼ ਚੈਨਲ ਲਾਓ, ਬਲੱਡ ਪ੍ਰੈਸ਼ਰ ਹਾਈ ਕਰੋ। ਤੇ ਜੇ ਫਿਰ ਵੀ ਨਹੀਂ ਸਰਦਾ ਤਾਂ ਕੋਈ ਡਰਾਮਾ ਵੇਖੋ, ਫਿਲਮ ਵੇਖੋ, ਤੇ ਭੁੱਲ ਜਾਓ ਜੋ ਕੁਝ ਹੋ ਰਿਹਾ ਹੈ, ਜੋ ਕੁਝ ਨਹੀਂ ਹੋ ਰਿਹਾ ਉਹ ਵੀ ਹੋ ਰਿਹਾ ਹੈ। ਗੱਲ ਨਿੱਕੀ ਜਿਹੀ, ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝ ਤੇ ਸਮਝੋ ਤੇ ਸਮਝਾਓ। ਕਹਾਣੀ ਬਣੇ ਲਾਓ ਯਾਰ ਫਰੂਕਾ, ਕੀ ਬਣੇਗਾ ਇਸ ਦੁਨੀਆ ਦਾ? ਗੱਲ ਨਿੱਕੀ ਜਿਹੀ।